अस्सलाम वालेकुम लो जी यारो बेलियो मित्रों ते सज्जनों तुसी देख रहे हो अहमद पंजाबी तुहाडे सारिਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ ਅਗਰ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਕੰਮ ਜ਼ਰਾ ਚੈੱਕ ਕੇ ਰੱਖੋ ਜਿਵੇਂ ਬਾਬਾ ਜੀ ਨੇ ਕੱਲ ਤੋਂ ਕੰਮ ਚੈੱਕ ਕੇ ਰੱਖਿਆ ਪਿਆ ਮੇਰਾ ਹਾਂਜੀ ਹੁੰਦਾ ਕੀ ਆ ਕਿ ਮੈਂ ਬਾਬਾ ਜੀ ਦੀ ਖੁਆਇਸ਼ ਦੇ ਮੁਤਾਬਿਕ ਆ ਵੀਲੌਗ ਦੇ ਐਂਡ 'ਚ ਕਿਤੇ ਜਾ ਕੇ ਡੱਡੂ ਦਾ ਜ਼ਿਕਰ ਕਰ ਦੇਣਾ ਹਲਕਾ ਜਿਹਾ ਪਰ ਬਾਬਾ ਜੀ ਨੇ ਕੱਲ ਦੇ ਮੇਰੇ ਕੰਨ ਖਾਦੇ ਨੇ कि भी नहीं ऐद की शुरू जी जिक्र कर देना डड्डू का मैं क्या बाबा जी क्यों बाबा जी फरमाते डड्डू सोना ही इन्ना होया पिया होए और बाबा जी कहते वेख तो सही और लश्कारे चेक कर डड्डू और डड्डू ने तबाहियां फेरतियां ओए होए होए इन्ना हुसन कितों आ गया डड्डू ते ओए की हो गया बाबा जी कहते मैनू दसो पता करके मैं क्या बाबा जी की बाबा जी कहते दसो क्या की दगड़ दली आ मैं क्या बाबा जी दगड़ दली नहीं हुंदा ओ गिद्दड़ सिंगी हुंदा यार आ की गिद्दड़ सिंगी बाबा जी कहते मेरे वल्लों दगड़ दली आ हाँ ये की होया पिया डड्डू मतलब बाबा जी फरमांदे ओए इन्नी तब्दीली ते इमरान खान नहीं लिया सकिया जिन्नी तब्दीली डड्डू ले आया अपने आप दे विच ओए होए बाबा जी कहंदे इन्ना सोहना होया पिया ਉਹ ਦੇਖ ਤਾਂ ਸਹੀ ਹੁੰਦਾ ਕੀ ਸੀ ਉਹ ਬੇੜਾ ਗਰਕ ਤਾਂ ਠੰਡੀ ਸੜਕ ਹੋਈ ਪਈ ਹੁੰਦੀ ਸੀ ਇਹਦੀ ਹੋਇਆ ਲਸ਼ਕਾਰੇ ਕਿੱਥੋਂ ਆ ਗਏ ਮੈਂ ਕਿਹਾ ਬਾਬਾ ਜੀ ਇਹ ਕੋਈ ਜਿਹੜੀ ਨਾ ਕੋਈ ਵੱਖਰੀ ਟੈਪ ਦੀ ਦਵਾਈ ਆ ਜਿਹੜੀ ਕਿ ਡੱਡੂ ਖਾ ਰਿਹਾ ਵਾ ਜਾਂ ਲਵਾ ਰਿਹਾ ਵਾ ਬਾਬਾ ਜੀ ਕਹਿੰਦੇ ਲਵਾ ਹੀ ਰਿਹਾ ਹੋਣਾ ਕੀ ਲਵਾ ਰਿਹਾ ਮੈਂ ਕਿਹਾ ਬਾਬਾ ਜੀ ਟੀਕੇ ਲਵਾ ਰਿਹਾ ਹਾਂ ਬਾਬਾ ਜੀ ਕਹਿੰਦੇ ਨਹੀਂ ਯਾਰ ਇਹ ਤਾਂ ਡਾਈਟਿੰਗ ਕਰ ਰਿਹਾ ਮੈਂ ਕਹਿੰਦੀ ਬਾਬਾ ਜੀ ਡਾਈਟਿੰਗ ਐਵੇਂ ਨਹੀਂ ਹੁੰਦੀ ਇੰਨੀ ਜਲਦੀ ਡਾਈਟਿੰਗ 'ਚ ਫਰਕ ਨਹੀਂ ਪੈਂਦਾ ਬਾਬਾ ਜੀ ਔਰ ਮੈਂ ਆਪ ਸ਼ੁਰੂ ਕੀਤੀ ਸੀ ਆ ਮਹੀਨਾ ਪਹਿਲੇ ਮੈਂ ਡਾਈਟਿੰਗ ਸ਼ੁਰੂ ਕੀਤੀ 2 ਮਹੀਨੇ ਮੈਂ ਡਾਈਟਿੰਗ ਕੀਤੀ ਹਾਂ ਮੈਂ 2 ਮਹੀਨੇ ਪਹਿਲੇ ਮੈਂ ਸ਼ੁਰੂ ਕੀਤੀ 2 ਮਹੀਨੇ ਮੈਂ ਡਾਈਟਿੰਗ ਕੀਤੀ ਮੇਰਾ ਵੇਟ ਜਨਾਬ ਕੋਈ 8 ਕਿਲੋ ਘਟ ਗਿਆ ਮੂੰਹ ਵੀ ਮੇਰਾ ਪਤਲਾ ਹੋਣਾ ਸ਼ੁਰੂ ਹੋ ਗਿਆ ਮੈਂ ਕਿਹਾ ਯਾਰ ਇਹ ਗੱਲ ਠੀਕ ਆ ਬਈ ਜ਼ਬਰਦਸਤ ਆ ਉਹ ਫਿਰ ਉਹ ਕੋਈ ਕੰਮ ਕਾਜ ਐਸੇ ਵਿੱਚ ਆਏ ਕਰਦੇ ਉਹ ਮੈਂ ਕਿਹਾ ਯਾਰ ਚਲੋ ਮਹੀਨੇ ਦੀ ਬ੍ਰੇਕ ਲਵੋ ਤੇ ਫਿਰ ਦੁਬਾਰਾ ਸ਼ੁਰੂ ਕਰਾਂਗੇ ਯਕੀਨ ਕਰੋ ਆ 20ਵੇਂ ਦਿਨ ਜਿਹੜਾ ਨਾ ਉਹ ਜਿਹੜਾ ਮੈਂ 8 ਕਿਲੋ ਘਟਾਇਆ ਸੀ ਉਹ 12 ਕਿਲੋ ਉਹਦੇ ਨਾਲ ਉਹ ਵੱਧ ਗਿਆ 1 ਮਹੀਨੇ ਦੇ ਵਿੱਚ ਉਹ ਡਾਈਟਿੰਗ ਦੇ ਵਿੱਚ ਇੱਦਾਂ ਨਹੀਂ ਉਹ ਟੀਕੇ ਆ ਪੱਕੇ ਟੀਕੇ ਅੱਜ ਕੱਲ੍ਹ ਸਾਰੀ ਦੁਨੀਆ ਆ ਬਲਾਵਲ ਭੁੱਟੋ ਵੀ ਟੀਕੇ ਲਵਾਏ ਓਏ ਮਾਈ ਨੇ ਵੀ ਟੀਕੇ ਲਵਾਏ ਆ ਹਾਂ ਮਾਈ ਨੇ ਤੁਸੀਂ ਦੇਖ ਲਓ ਪਹਿਲੇ ਮਾਈ ਉਹ ਭੜੋਲਾ ਹੁੰਦਾ ਸੀ ਚੌਲ ਪਾਉਣ ਵਾਲਾ ਹਾਂ ਭੜੋਲੇ ਨਹੀਂ ਹੁੰਦੇ ਪਿੰਡਾਂ 'ਚ ਉਹ ਮਾਈ ਉਹ ਭੜੋਲਾ ਸੀ ਉਹ ਸਫਦਰ ਵੀ ਤਾਂ ਹੀ ਸ਼ਿਕਾਇਤ ਕਰਦਾ ਰਿਹਾ ਸਫਦਰ ਕਹਿੰਦਾ ਸਾਰੀ ਜ਼ਿੰਦਗੀ ਮੈਂ ਮੇਰੇ ਕੋਲ ਭੜੋਲੇ 'ਚ ਚੌਲ ਪਵਾਉਂਦੇ ਰਹੇ ਆ ਹਾਂ ਉਹ ਜਦੋਂ ਭੜੋਲਾ ਜਿਹੜਾ ਹਾਂ ਉਹ ਜਨਾਬ ਬਦਲਿਆ ਵਾ ਉਹ ਹਲਕੀ ਜਿਹੀ ਭੜੋਲੀ ਬਣੀ ਆ ਹਾਂ ਉਦੋਂ ਮੈਨੂੰ ਚੁੱਕ ਕੇ ਬਾਹਰ ਛੱਡ ਦਿੱਤਾ ਬਈ ਹੁਣ ਤਾਂ ਟਾਈਮ ਸੀਗਾ ਉਹ ਆਪਣੇ ਸ਼ਿਕਵੇ ਕਰਦਾ ਤੇ ਉਸੇ ਡਗਰ ਤੇ ਚੱਲਦੇ ਹੋਏ ਕਿਉਂਕਿ ਡੱਡੂ ਤੁਹਾਨੂੰ ਪਤਾ ਮਾਈ ਦੇ ਕਰੀਬ ਆ ਤੇ ਇਸ ਕਰਕੇ ਡੱਡੂ ਨੇ ਵੀ ਉਹ ਟੀਕੇ ਲਵਾਏ ਬਾਬਾ ਜੀ ਕਹਿੰਦੇ ਯਾਰ ਕਿਹੜੇ ਟੀਕੇ ਨੇ ਔਰ ਕੌਣ ਲਾਉਂਦਾ ਪਿਆ ਡੱਡੂ ਨੂੰ ਮੈਂ ਕਿਹਾ ਬਾਬਾ ਜੀ ਇਹ ਨਹੀਂ ਪਤਾ ਕੌਣ ਲਾ ਰਿਹਾ ਲੇਕਿਨ ਟੀਕੇ ਲਵਾ ਰਿਹਾ ਬਾਬਾ ਜੀ ਕਹਿੰਦੇ ਉਹ ਡੀਜੇ ਵਾਲਾ ਬਾਬੂ ਤੇ ਨਹੀਂ ਠੋਕੀ ਆਉਂਦਾ ਮੈਂ ਬਾਬਾ ਜੀ ਇਹ ਪਤਲੇ ਕਰਨ ਵਾਲੇ ਟੀਕੇ ਆ ਬਾਬਾ ਜੀ ਕਹਿੰਦੇ ਮੈਂ ਵੀ ਉਹੀ ਗੱਲ ਕਰ ਰਿਹਾ ਕਿਹੜਾ ਕੋਈ ਹੋਰ ਗੱਲ ਕਰ ਰਿਹਾ ਉਹੀ ਗੱਲ ਮੈਂ ਕਿਹਾ ਨਹੀਂ ਬਾਬਾ ਜੀ ਉਹ ਮੇਰਾ ਨਾਂ ਭੁੱਲ ਗਿਆ ਉਹ ਪਤਾ ਨਹੀਂ ਕੀ ਇਹੋ ਜਿਹਾ ਕੋਈ ਨਾਂ ਬੜਾ ਔਖਾ ਜਿਹਾ ਨਾਮ ਹੈ ਉਹ ਟੀਕੇ ਲਵਾਓ ਤੇ ਉਹਦੇ ਨਾਲ ਭੁੱਖ ਨਹੀਂ ਲੱਗਦੀ ਉਹ ਬੰਦਾ ਫਿਰ ਡੈਫੀਨੇਟਲੀ ਉਹ ਕੁਛ ਖਾਣਾ ਪੀਣਾ ਨਹੀਂ ਤੇ ਫਿਰ ਪਤਲਾ ਹੀ ਹੋਣਾ ਹਾਂ ਨਾਲੇ ਹਲਕੀ ਫੁਲਕੀ ਨੱਕ ਪਕੌੜੇ ਵਰਗੇ ਦੀ ਸਰਜਰੀ ਕਰਵਾਈਆਂ 2-4 ਸਰਜਰੀਆਂ ਕਰਵਾ ਕੇ ਆਹ ਪ੍ਰੋਡਕਟ ਤਿਆਰ ਆ ਹਾਂ ਬਲਕਿ ਮੈਂ ਹੁਣ ਡੱਡੂ ਨੂੰ ਦੇਖ ਕੇ ਸੋਚਦਾ ਕਿ ਕਿਤੇ ਵਿੱਚੋਂ ਕਿਤੇ ਬਾਬਾ ਜੀ ਦਾ ਕੰਡਾ ਕੱਢ ਕੇ ਤੇ ਮੈਂ ਆਪ ਹੀ ਡਾਇਰੈਕਟ ਹੋ ਜਾਂਦਾ ਡੱਡੂ ਨਾਲ ਇੱਦਾਂ ਵੀ ਹੋ ਸਕਦਾ ਖੈਰ ਨਹੀਂ ਵੀ ਇਹ ਕਹਾਣੀ ਤਾਂ ਲੰਬੀ ਹੋ ਜਾਏਗੀ ਹਾਂ ਲੋ ਜੀ ਅਸਲ ਖਬਰ ਜਿਹੜੀ ਆ ਨਾ ਉਹ ਮੈਂ ਤੁਹਾਨੂੰ ਦੇਣ ਲੱਗਾ ਵਾਂ ਕਿ ਤੁਹਾਨੂੰ ਪਤਾ ਤਾਂ ਲੱਗ ਗਿਆ ਹੋਣਾ ਜਿੱਦਾਂ ਕਿ ਆ ਜਿਹੜਾ ਮਨੂਸ ਆ ਸਹੇਲ ਵੜੈਚ ਜਿਹੜਾ ਵੜੈਚਾਂ ਦਾ ਤਿਆਰਾ ਵੜੈਚਾਂ ਦਾ ਮੁੰਡਾ ਜਿਹੜਾ ਮੁੰਡਾ ਹੁਣ ਤੇ ਬਜ਼ੁਰਗ ਕਬਰ 'ਚ ਲੱਤਾਂ ਇਹਦੀਆਂ ਬਗੈਰ ਦੀਆਂ ਆ ਜਿਹੜੀ ਰੋਟੀ ਖਾਣ ਵਾਲੀ ਮਸ਼ੀਨ ਆ ਰੋਟੀ ਖਾਣ ਵਾਲੀ ਮਸ਼ੀਨ ਜਿਹੜੀ ਆ ਹਾਂ ਇਹਨੇ ਜਿਹੜਾ ਨਾ ਉਹ ਇੰਟਰਵਿਊ ਕੀਤਾ ਉਹਦਾ ਫੀਲਡ ਮਾਰਸ਼ਲ ਦਾ ਤੇ ਫੀਲਡ ਮਾਰਸ਼ਲ ਇੰਟਰਵਿਊ ਕੀਤਾ ਇਹਨੇ ਕੋਈ ਤੇ ਜਾ ਕੇ ਗੱਲਬਾਤ ਕੀਤੀ ਇੰਟਰਵਿਊ ਉਹ ਹੁਣ ਆ ਕੇ ਦੱਸ ਰਿਹਾ ਕਿ ਫੀਲਡ ਮਾਰਸ਼ਲ ਜਿਹੜੇ ਕਹਿ ਰਿਹਾ ਕਿ ਵੀ ਮੈਨੂੰ ਸ਼ਹਾਦਤ ਦਾ ਸ਼ੌਕ ਆ ਬਸ ਕਿ ਮੈਨੂੰ ਕਿਸੇ ਤਰ੍ਹਾਂ ਮੈਂ ਸ਼ਹੀਦ ਹੋ ਜਾ ਆ ਖਬਰ ਜਿੱਦਾਂ ਚੱਲੀ ਮੀਡੀਆ ਦੇ ਵਿੱਚ
हर तरफ खुशी की लहर दौड़ गई। हाँ लोग कहने लगे बल्ले भी बल्ले आ तो बड़ा अजीम रुतबा। और सारे दुआवां कर रहे हैं कि अल्लाह ताला जल्द तो जल्द शहादत नसीब फरमाए तो साडी जान छुड़ाए। हाँ फसी पई है पूरे पाकिस्तान की जान। ओ हाँ बाबा जी फरमाते ने कि भैया कौम ने दस दे। मैं कहा बाबा जी की? बाबा जी फरमाते ने कि जी फील्ड मार्शल ने अपनी ख्वाहिश का इजहार किया ना, ये बिल्कुल इदां की ख्वाहिश आ जिद्दां एक मौलवी से ना पिंड दे विच ਉਹ ਜਦੋਂ ਕਿਤੇ ਉਹ ਖਤਮ ਹੁੰਦਾ ਵਾ ਜਾਂ ਕੋਈ ਮੇਰਾ ਮਤਲਬ ਹੈ ਕਿ ਤਕਰੀਬ ਹੁੰਦੀ ਆ ਉੱਥੇ ਜਾ ਕੇ ਪਹੁੰਚ ਗਏ ਤੇ ਰੋ ਦੁਆਵਾਂ ਕਰਦਾ ਸੀਗਾ। ਸਾਹਮਣੇ ਉਹਦੇ ਹਲਵੇ ਮਾਂਡੇ ਸਾਰਾ ਕੁਝ ਪਿਆ ਤੇ ਰੋ ਦੁਆਵਾਂ ਕਰਦਾ ਸੀ ਕਿ ਯਾ ਅੱਲਾ ਮੈਨੂੰ ਸ਼ਹਾਦਤ ਦੀ ਮੌਤ ਨਸੀਬ ਫਰਮਾ, ਯਾ ਅੱਲਾ ਮੈਨੂੰ ਸ਼ਹਾਦਤ ਦੀ ਮੌਤ ਨਸੀਬ। ਉਹ ਇਹ ਕਹਿੰਦਾ ਰਹਿੰਦਾ ਸੀ ਜਨਾਬ। ਉਹ ਸਾਰਿਆਂ ਨੂੰ ਕਹਿੰਦਾ ਸੀ ਵੀ ਤੁਸੀਂ ਸਾਰੇ ਆਮੀਨ ਕਰੋ। ਉਹਦੇ 'ਚ ਇੱਕ ਬਜ਼ੁਰਗ ਬੰਦਾ ਸੀਗਾ ਪਿੰਡ ਦਾ, ਉਹਨੂੰ ਚਲਿਆ ਗੁੱਸਾ। ਉਹ ਉੱਠ ਕੇ ਕਹਿਣ ਲੱਗਾ ਮੌਲਵੀ ਆ ਕੀ ਤੂੰ ਡਰੰਗਬਾਜ਼ੀ ਲਾਈ ਸਾਡੇ ਨਾਲ? ਨਾ ਤੂੰ ਜਹਾਜ਼ 'ਤੇ ਜਾਣਾ ਤੇ ਨਾ ਕਿਸੇ ਨੇ ਆ ਕੇ ਹਲਵੇ 'ਚ ਬੰਬ ਰੱਖਣਾ ਤੇ ਨਾ ਤੁਸੀਂ ਸ਼ਹੀਦ ਹੋਣਾ। ਓਏ ਕੀ ਰੰਗਬਾਜ਼ੀ ਕਰਦਾ ਤੂੰ ਸਾਡੇ ਨਾਲ? ਬਾਬੇ ਕਹਿੰਦੇ ਆ ਮੌਲਵੀ ਵਾਲਾ ਹਿਸਾਬ ਫੀਲਡ ਮਾਰਸ਼ਲ ਦਾ ਹੀ ਇਹ ਗੱਲੀ ਬਾਤੀ ਹੈ ਸਾਰਾ ਕੁਝ। हाँ कोई हिसाब किताब नहीं हो। और दूजी जनाब कह रहे हैं कि अपना इमरान खान जो ना वो मंगे साढ़े को माफ़ी। वो इमरान खान ने माफ़ी की मंगनी और लोग हुण आ देखो आ कह रहे हैं। हाँ आ देखा कौम का जवाब सुन लो तुसी। हाँ वो जी अपना जी सियासी मसलहत मुसालहत पता नहीं केड़ा कोई कुछ चीज़ इदा दी वो जी भी चीज़ होनी है ਜਿਹੜੀ ਉਹ ਫਿਰ ਮਾफ़ी ਮੰਗਣ 'ਤੇ ਹੋਣੀ ਕਿ ਮਾफ़ੀ ਮੰਗ। ਉਹ ਕਹਿੰਦੇ ਜੀ ਮਾफ़ी ਮੰਗਦੀ ਸਾਡੀ ਜੁੱਤੀ। ਨਾਲੇ ਕਹਿੰਦੇ ਜੀ ਮਾफ़ੀ ਮੰਗੋ ਤੁਸੀਂ। ਹਾਂ ਜਿਨ੍ਹਾਂ ਨੇ ਨੌਮੇ ਕੀਤਾ, ਜਿਨ੍ਹਾਂ ਨੇ ਬਗੈਰਤੀ ਕੀਤੀ ਇਹੋ ਜੀ, ਜਿਨ੍ਹਾਂ ਨੇ ਇਹੋ ਜਿਹੀ ਦਗੜਦਲੀ ਕੀਤੀ। ਹਾਂ ਔਰ ਅੱਗੇ ਜਿਹੜਾ ਕਹਿੰਦੇ ਨੇ ਮੁਰਸ਼ਿਦ ਇਮਰਾਨ ਅਹਿਮਦ ਖਾਨ ਨਿਆਜ਼ੀ ਉਹ ਵੀ ਉਹ ਦਰਮਿਆਨ ਵਾਲੀ ਉਂਗਲ ਕੱਢ ਕੇ ਵਿੱਚੋਂ ਦਿਖਾ ਰਿਹਾ ਜੇਲ੍ਹ 'ਚ ਬੈਠਾ ਕਿ ਆਹ ਫੜੋ ਫੀਲਡ ਮਾਰਸ਼ਲ ਸਾਹਿਬ ਆ ਮਾफ़ੀ ਹੈ ਮੇਰੇ ਵੱਲੋਂ। ਹਾਂ ਮਾफ़ੀ ਕਿਹੜੀ ਮੰਗਣੀ ਵੀ? ਮਾफ़ੀ ਤੁਸੀਂ ਆਪ ਸਾਰਾ ਕੁਛ ਕੀਤਾ ਕਰਾਇਆ, ਸਾਰਾ ਬੇੜਾ ਗਰਕ ਐਸੀ ਤੈਸੀ ਤੁਸੀਂ ਫੇਰੀ ਇੱਥੇ। ਅਤੇ ਹੁਣ ਤੁਸੀਂ ਇਮਰਾਨ ਖਾਨ ਨੂੰ ਕਹਿੰਦੇ ਉਹ ਕੌਮ ਨਹੀਂ ਮੰਨਦੀ ਪਈ। ਕੌਮ ਕਹਿੰਦੀ ਹੈ ਕਿ ਤੁਸੀਂ ਕੰਨ ਵੀ ਫੜੋ ਅਤੇ ਮਾफ़ੀ ਵੀ ਮੰਗੋ। ਹਾਂ ਕੁਝ ਜੋ ਜ਼ੁਲਮ ਜੋ ਜਬਰ ਜੋ ਬਗੈਰਤੀ ਤੁਸੀਂ ਕੀਤੀ ਹੈ ਇਸ ਕੌਮ ਦੇ ਨਾਲ ਇਹ ਭੁੱਲਣ ਵਾਲੀ ਹੈ। ਔਰ ਇਨਸ਼ਾਅੱਲਾ ਯਕੀਨ ਕਰੋ ਜਿੱਦਾਂ ਇਨਸਾਫ ਕਾਇਮ ਹੋ ਗਿਆ ਇਸ ਮੁਲਕ ਦੇ ਵਿੱਚ ਇੱਕ ਇੱਕ ਕਰਕੇ ਸਾਰੇ ਜਿਹੜੇ ਨਾਲ ਐਕਸਪੋਜ਼ ਹੋਣਗੇ, ਸਾਰਿਆਂ ਨੂੰ ਸਜ਼ਾਵਾਂ ਵੀ ਮਿਲਣਗੀਆਂ, ਅਦਾਲਤ 'ਚ ਪੇਸ਼ ਵੀ ਕੀਤੇ ਜਾਣਗੇ, ਆਰਟੀਕਲ 6 ਵੀ ਲੱਗਣਗੇ ਜਿਨ੍ਹਾਂ ਨੇ ਇਹ ਨੋ ਮਈ ਕਰਵਾਇਆ। ਅਤੇ ਤਾਂ ਹੀ ਡਰੇ ਵੀ ਪਏ ਨੇ ਕਿਉਂਕਿ ਇਹਨਾਂ ਨੂੰ ਪਤਾ ਕੋਈ ਨਹੀਂ ਗਾ ਕਿ ਵੀ ਅੱਗੇ ਕੀ ਹਿਸਾਬ ਕਿਤਾਬ ਹੋਵੇ। ਤੁਹਾਨੂੰ ਪਤਾ ਕਿ ਐਕਸਟੈਂਸ਼ਨ ਵਾਲਾ ਕੰਮ ਚੱਲ ਰਿਹਾ ਅੱਗੇ। ਅਤੇ ਉਹ ਜਿਹੜਾ ਮੀਆਂ ਸਾਹਿਬ ਨੇ ਹਾਂ ਉਹ ਜਿਹੜੇ ਲਾਸਟ ਦੀ ਸ਼ੁਰੂਆਤ ਤਾਂ ਪਾਈ ਉਹਨਾਂ ਨੇ, ਲੇਕਿਨ ਉਹ ਕਹਿੰਦੇ ਨੇ ਕਿ ਵੀ ਉੱਤਰਦੀ ਤਾਂ ਉੱਤਰ ਜਾ ਸੀ। ਹਾਂ ਐਸੀ ਦੀ ਤੈਸੀ ਮੈਂ ਨਹੀਂ ਦੇਣੀ। ਇੱਦਾਂ ਦੀ ਕੋਈ ਗੱਲਬਾਤ ਹੋ ਰਹੀ ਆ। ਅਤੇ ਖੈਰ ਐਨੀਵੇ ਜਿਹੜੀ ਉਹਦੇ ਬਾਅਦ ਬੜੀ ਵੱਡੀ ਖਬਰ ਮੈਂ ਤੁਹਾਨੂੰ ਦੇਣ ਲੱਗਾ ਉਹ ਮੈਂ ਦੇਣ ਲੱਗਾ ਵਾਂ ਕਿ ਡਾਕਟਰ ਕਿਆਮਤ ਉਰਫ ਦਬੜਦੂਸ ਦੀ ਬੱਲੇ ਤੇਰੇ ਡਾਕਟਰ ਸਾਹਿਬ। ਤੁਹਾਨੂੰ ਪਤਾ ਹੈ ਕਿ ਡਾਕਟਰ ਸ਼ਾਹਿਦ ਮਸੂਦ ਉਰਫ ਦਬੜਦੂਸ ਉਰਫ ਡਾਕਟਰ ਕਿਆਮਤ ਜਿਹੜੇ ਨੇ ਕਿਆਮਤ ਢਾਈ ਪਈ ਇਹਨਾਂ ਨੇ। ਇਹ ਜਨਾਬ ਤੁਹਾਨੂੰ ਪਤਾ ਕਿ ਜਦੋਂ ਬੜੇ ਮਸ਼ਹੂਰ ਹੁੰਦੇ ਸੀ ਜਦੋਂ ਸ਼ੁਰੂ 'ਚ ਆਪਣਾ 에ਅਰਵਾਈ 'ਤੇ ਕਰਦੇ ਸੀ ਲੰਡਨ ਤੋਂ, ਉਦੋਂ ਤਾਂ TV ਸ਼ੁਰੂ ਹੋਇਆ ਸੀਗਾ ਅਤੇ ਬੜੇ ਮਸ਼ਹੂਰ ਹੋ ਗਏ ਸੀ। ਉਹਦੇ ਬਾਅਦ ਜਿਹੜਾ ਮੈਨੂੰ ਜਿੱਦ ਤੱਕ ਯਾਦ ਆ ਉਹ ਜਿਹੜੀ ਵਕਲਾ ਤਹਿਰੀਕ ਸੀਗੀ ਉਹ 2007 ਦੀ ਅੱਜ ਜਦੋਂ ਉਹ ਕਾਣੇ ਦੇ ਜਾਲ ਪਿੱਛੇ ਅਸੀਂ ਲੱਗੇ ਹੋਏ ਸੀ ਯਾਰ। ਇੱਕ ਤਾਂ ਸਾਨੂੰ ਯਕੀਨ ਕਰੋ ਜਿਹੜਾ ਲੱਭਾ ਨਾ ਹਰਾਮ ਦਾ ਲੱਭਾ ਯਕੀਨ ਕਰੋ ਅਸੀਂ ਪਾਗਲਾਂ ਵਾਂਗੂ ਜਿਹੜਾ ਨਾ ਉਹਦੀ ਹਮਾਇਤ ਕਰਦੇ ਸਾਂ ਕਿ ਭਾਈ ਯਾਰ ਜਿਹੜਾ ਕਾਣਾ ਦਜਾਲ ਆ ਚੌਧਰੀ ਕੀ ਨਾ ਸੀ ਉਹ ਬਗੈਰਤ ਆਦਮੀ ਦਾ ਡਗਰ ਦੱਲੇ ਦਾ ਉਹ ਜਿਹੜਾ ਨਾ ਉਹ ਅਗਰ ਵਾਪਸ ਚੀਫ ਜਸਟਿਸ ਬਣ ਗਿਆ ਫਿਰ ਹਾਂ ਜਿਹਨੂੰ ਮੁਸ਼ਰਫ ਨੇ ਲਾਇਆ ਸੀ ਯਾਰ ਤੇ ਕਾਣਾ ਦਜਾਲ ਅਤੇ ਉਹ ਅਗਰ ਦੁਬਾਰਾ ਆ ਗਿਆ ਬਹਾਲ ਹੋ ਗਿਆ ਅਤੇ ਮੁਲਕ 'ਚ ਇਨਸਾਫ ਹੋ ਜਾਏਗਾ। ਔਰ ਸਾਨੂੰ ਇਤਜ਼ਾਜ਼ ਅਹਿਸਾਸ ਨੇ ਦੱਸਿਆ ਕਿ ਵੀ ਰਿਆਸਤ ਹੋ ਗਈ ਮੌਕੇ ਜੈਸੀ ਫੁੱਲ ਭਲੇਰੇ ਅਤੇ ਪਤਾ ਨਹੀਂ ਕੀ ਭੰਗੂੜੇ ਉਹਨਾਂ ਨੇ ਸਾਨੂੰ ਸੁਣਾਏ ਗਾ ਕੇ ਕਿ ਵੀ ਰਿਆਸਤ ਹੋ ਗਈ ਮੌਕੇ ਜੈਸੀ ਇਨਸਾਫ ਹੋਗਾ, ਰੋਟੀ ਪਾਣੀ ਗੈਸ ਬਿਜਲੀ ਸਾਰਾ ਕੁਛ ਹੋਏਗਾ, ਘਰ ਵੀ ਹੋਣਗੇ। ਹਾਂ ਉਹ ਅਸੀਂ ਪਾਗਲ ਬਣ ਗਏ ਉਹਦੇ ਵੀ ਕਿ ਲਓ ਜੀ ਕਾਣਾ ਦਜਾਲ ਜਿਹੜਾ ਆ ਇਨਸਾਫ ਕਾਇਮ ਕਰੇ। ਉਹ ਬੜੀ ਤਹਿਰੀਕ ਚੱਲੀ। ਉਹ ਜਨਾਬ ਮੁਸ਼ਰਫ ਫਾਰਗ ਹੋਇਆ ਉਹ ਜਨਾਬ ਉਹ ਕਾਣਾ ਦਜਾਲ ਬਣਿਆ। ਉਹਦੇ ਬਾਅਦ ਉਹ ਤਬਾਹੀ ਫੇਰੀ ਉਹਨੇ ਕਾਣੇ ਦਜਾਲ ਨੇ। ਹਾਂ ਉਹਨੇ ਉਹਦੇ ਪੁੱਤਰ ਨੇ ਤੁਹਾਨੂੰ ਪਤਾ ਮਲਕ ਰਿਆਜ਼ ਦੇ ਨਾਲ ਰਲ ਗਏ। ਉਹ ਜੋ ਉਹਨੇ ਖਾਂਚੇ ਮਾਰੇ ਜੋ ਹਿਸਾਬ ਕਿਤਾਬ ਲਾਇਆ ਅਤੇ ਇਨਸਾਫ ਅਤੇ ਤਬਾਹੋ ਬਰਬਾਦ ਹੋਰ ਹੋਇਆ ਅਤੇ ਸਾਡੇ ਨਾਲ ਤਾਂ ਧੋਖਾ ਹੀ ਹੋਇਆ ਜਦੋਂ ਵੀ ਹੋਇਆ। ਖੈਰ ਐਨੀਵੇ ਮੈਂ ਕੀ ਗੱਲ ਕਰ ਰਿਹਾ ਸੀ। ਖੈਰ ਜਦੋਂ ਵੀ ਸਾਡੇ ਨਾਲ ਹੋਇਆ ਧੋਖਾ ਹੀ ਹੋਇਆ
ਤੇ ਉਦੋਂ ਉਸੇ ਦੌਰ ਦੇ ਵਿੱਚ ਡਾਕਟਰ ਸ਼ਾਹਿਦ ਮਸੂਦ ਨੂੰ ਜਿਹੜਾ ਨਾ ਉਹ ਮੈਂ ਸੁਣਨਾ ਸ਼ੁਰੂ ਕਰਿਆ, ਦੇਖਣਾ ਸ਼ੁਰੂ ਕੀਤਾ ਸੀ। ਤੇ ਯਕੀਨ ਕਰੋ ਕਿ ਸੜਕਾਂ ਖਾਲੀ ਹੋ ਜਾਂਦੀਆਂ ਸੀਗੀਆਂ ਕਿ ਡਾਕਟਰ ਸ਼ਾਹਿਦ ਮਸੂਦ ਦਾ ਪ੍ਰੋਗਰਾਮ ਲੱਗਣ ਲੱਗਾ। ਜ਼ਬਰਦਸਤ ਪ੍ਰੋਗਰਾਮ ਕਰਦੇ ਹੁੰਦੇ ਸੀ, ਕਮਾਲ ਕਿਸਮ ਦਾ, ਔਰ ਬੜਾ ਕਮਾਲ ਲੈਵਲ ਦਾ ਪ੍ਰੋਗਰਾਮ ਹੁੰਦਾ ਸੀ। ਸ਼ਾਇਦ ਇਸ ਕਰਕੇ ਕਿ ਉਦੋਂ ਸਾਡੇ ਕੋਲ ਜ਼ਿਆਦਾ ਆਪਸ਼ਨ ਨਹੀਂ ਸੀ ਹੁੰਦੀ, ਨਾ ਉਦੋਂ ਜ਼ਿਆਦਾ ਅਸੀਂ ਕਿਸੇ ਨੂੰ ਸੁਣਦੇ ਸੀ। ਉਦੋਂ ਡਾਕਟਰ ਸ਼ਾਹਿਦ ਹੀ ਹੁੰਦਾ ਸੀ, ਇੱਕ ਦੋ ਹੋਰ ਹੁੰਦਾ ਸੀ ਬਸ, ਤੇ ਉਹ ਇਹਨਾਂ ਦੀ ਬੜੀ ਪਜ਼ੀਰ ਆਈ ਹੁੰਦੀ ਉਸ ਦੌਰ ਦੇ ਵਿੱਚ ਬੜਾ ਜਨਾਬ ਉੱਤੇ। ਫਿਰ ਆਹਿਸਤਾ ਆਹਿਸਤਾ ਦੌਰ ਬਦਲਦਾ ਗਿਆ, ਆਉਂਦੇ ਗਏ ਅੱਗੇ ਅੱਗੇ ਜਿਹੜਾ ਮੀਡੀਆ ਉਹ ਪਾਕਿਸਤਾਨ ਦਾ ਉਹ ਫੈਲਦਾ ਗਿਆ, ਔਰ ਬੜੇ ਬੜੇ ਸ਼ਾਹਕਾਰ ਜਿਹੜੇ ਬੜੇ ਬੜੇ ਸਹਾਫੀ ਜਿਹੜੇ ਨੇ ਉਹ ਸਾਹਮਣੇ ਆਏ। ਫਿਰ ਜਦੋਂ ਉਹਨਾਂ ਨੂੰ ਸਾਹਮਣੇ ਰੱਖ ਕੇ ਅਸੀਂ ਡਾਕਟਰ ਸ਼ਾਹਿਦ ਮਸੂਦ ਨੂੰ ਪਰਖਿਆ ਤੇ ਸਾਨੂੰ ਪਤਾ ਲੱਗਿਆ ਕਿ ਵੀ ਇਹ ਫਰਕ ਆ, ਹਾਂ ਇਹ ਕੋਈ ਹਿਸਾਬ ਕਿਤਾਬ ਨਹੀਂ ਬਿਲਕੁਲ। ਉਹ ਹੁਣ ਡਾਕਟਰ ਸਾਹਿਬ ਨੇ ਇੱਕ ਕੁੜੀ ਜੀ ਅੱਗੇ ਬਿਠਾਈ ਹੁੰਦੀ ਆ ਤੇ ਉਹ ਸਾਹਮਣੇ ਬਹਿ ਕੇ ਤੇ ਉਹ ਜਿਹਨਾਂ ਨਾਲ ਆਪਣਾ ਪ੍ਰੋਗਰਾਮ ਜਿਹਨਾਂ ਨਾਲ ਚਲਾਉਂਦੇ ਨੇ ਸਾਰਾ ਹਿਸਾਬ ਕਿਤਾਬ ਲਾ ਕੇ। ਖੈਰ ਮੈਂ ਤੇ ਇਹਨਾਂ ਨੂੰ 2018 ਤੋਂ ਬਾਅਦ ਮੈਂ ਇਹਨਾਂ ਨੂੰ ਦੇਖਿਆ ਹੀ ਨਹੀਂ, ਕਿਉਂਕਿ ਉਹਨਾਂ ਨੇ ਉਦੋਂ ਬਾਅਦ ਆ ਕੇ ਅਜੀਬੋ-ਗਰੀਬ ਕਿਸਮ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਲੇਕਿਨ ਹੁਣ ਉਹ ਖੁੱਲ੍ਹ ਕੇ ਸਾਹਮਣੇ ਆਏ ਜਨਾਬ। ਕੋਈ ਪੋਡਕਾਸਟ ਸੀਗੀ ਤੇ ਪਾਰਸ ਪਤਾ ਨਹੀਂ ਪਾਰਸ ਸ਼ਾਹਜ਼ੇਬ, ਪਾਰਸ ਜਹਾਂਗੀਰ, ਕੋਈ ਇੱਦਾਂ ਦਾ ਨਾਮ ਉਹਦਾ, ਪਾਰਸ ਖੁਰਸ਼ੀਦ ਪਤਾ ਨਹੀਂ ਕੀ ਜੀ, ਹਾਂ ਪਾਰਸ ਬੜੀ ਅੱਛੀ ਆ, ਹਾਂ ਸਹਾਫੀ ਆ, ਐਂਕਰ ਆ। ਤੇ ਉਹਦੇ ਪੋਡਕਾਸਟ ਦੇ ਵਿੱਚ ਜਾ ਕੇ ਬੈਠੇ ਜਨਾਬ, ਉਹਨਾਂ ਨੇ ਉੱਥੇ ਜਾ ਕੇ ਜਿਹੜਾ ਨਾ ਕੋਈ ਗੱਲ ਕੀਤੀ ਆ। ਉਹ ਕੀ ਗੱਲ ਕੀਤੀ ਹੈ? ਉਹਨਾਂ ਨੇ ਗੱਲ ਕੀਤੀ ਹੈ ਜਨਾਬ ਕਿ ਫੀਲਡ ਮਾਰਸ਼ਲ ਦੀ ਸਰਬਰਾही ਦੇ ਵਿੱਚ ਇਹ मुल्क बड़ा ठीक डायरेक्शन से जा रहा है। सुने कि क्या है? 2-3 मुकदमात आने वाले दिनों में फैसला करेंगे कि ये मुल्क कहाँ जा रहा है, और मुझे यकीन है कि ये मुल्क ठीक डायरेक्शन में जा रहा है। ठीक डायरेक्शन में जा रहा है इस वक्त में, ठीक डायरेक्शन में जा रहा है। तो फिर मैं उसकी वजह बताता हूँ। डिप्लोमेटिकली और डिफेंस वाइज ठीक जा रहा है। अब रह गया आपका इंटरनल टर्मोइल। ये वो दौर नहीं है जब अमेरिका से कॉल आती थी और यहाँ पे जो है वो एम्बेसडर्स और NGOs और ये और पैसा खा रहे हैं, और तो ट्रंप ने बड़ा अच्छा किया, ये बंद कर दिया USA। ਹੁਣ ਇੱਥੋਂ ਤੁਸੀਂ ਅੰਦਾਜ਼ਾ ਕਰ ਲਓ ਕਿ ਆ ਡਾਕਟਰ ਜ਼ਬਰਦਸਤ ਜਿਹੜਾ ਵਾ ਇਹਨੂੰ ਹੁਣ ਲੱਗਦਾ ਕਿ ਮੁਲਕ ਬੜੀ ਠੀਕ ਡਾਇਰੈਕਸ਼ਨ 'ਚ ਜਾ ਰਿਹਾ ਔਰ ਮੁਲਕ ਤਰੱਕੀ ਕਰ ਰਿਹਾ, ਹਰ ਜਗ੍ਹਾ ਤੇ ਅਮਨੋ ਅਮਾਨ ਆ, ਔਰ ਮੁਲਕ ਦੇ ਵਿੱਚ ਜਿਹੜਾ ਨਾ ਉਹ ਦੁੱਧ ਦੀਆਂ ਨਹਿਰਾਂ ਔਰ ਸ਼ਹਿਦ ਦੀਆਂ ਨਹਿਰਾਂ ਬਹਿ ਰਹੀਆਂ। ਆਹ ਹੁਣ ਡਾਕਟਰ ਨੂੰ ਜਿਹੜਾ ਨਾ ਉਹ ਨਜ਼ਰ ਆ ਰਿਹਾ। ਹੁਣ ਆ ਇਹਦੀ ਅੱਖਾਂ 'ਚ ਪੱਟੀ ਬੰਨੀ ਹੋਈ ਹੈ, ਇਹਦੀ ਅੱਖਾਂ 'ਚ ਵਾਕਈ ਪੱਟੀ ਬੰਨੀ ਹੋਈ ਆ, ਕਿਉਂਕਿ ਇਹ ਗੱਲ ਇਹਨੂੰ ਬੜੀ ਪਹਿਲੇ ਸਮਝ ਆ ਗਈ ਸੀ ਕਿ ਬਈ ਮੈਂ ਐਸਟੈਬਲਿਸ਼ਮੈਂਟ ਦੇ ਨਾਲ ਚੱਲਣਾ, ਹਾਂ ਤਾਂ ਹੀ ਮੇਰਾ ਘਰ ਚੱਲਣਾ, ਹਾਂ ਨਹੀਂ ਤਾਂ ਉੱਥੇ ਦੇ ਫਰਕ ਹੋ ਜਾਣਾ, ਲਾਲੇ ਪੈ ਜਾਣੇ ਖਾਣ ਪੀਣ ਦੇ, ਇੰਨੀਆਂ ਤਨਖਾਹਾਂ, ਇੰਨੀਆਂ ਮਰਾਹਤ, ਇੰਨੇ ਉਹਦੇ ਮੀਡੀਆ ਦੇ ਵਿੱਚ ਜਿਹੜੇ ਆਹ ਹਜ਼ੂਰ ਜਿਹੜੇ ਨੇ ਆ ਜਨਾਬ PTV ਦੇ MD ਵੀ ਰਹੇ ਆ, ਜ਼ਰਦਾਰੀ ਸਾਹਿਬ ਨੇ ਖਾਸ ਰਖਵਾਇਆ ਸੀ ਉਦੋਂ। ਉਹਦੇ ਬਾਅਦ ਜਿਹੜਾ ਨਾ ਇਹਨਾਂ ਦਾ ਜ਼ਵਾਲ ਜਿਹੜਾ ਉਹ ਸ਼ੁਰੂ ਹੋਇਆ, ਔਰ ਗਿਰਦੇ ਗਿਰਦੇ ਅੱਜ ਇੱਥੇ ਤੱਕ ਪਹੁੰਚ ਗਏ ਕਿ ਮੀਡੀਆ ਤੇ ਆ ਕੇ ਬੈਠ ਕੇ ਆ ਯਜ਼ੀਦੀ ਨਿਜ਼ਾਮ ਦੀ ਹਮਾਇਤ 'ਚ ਖੜੇ ਹੋ ਗਏ ਆ ਕੇ ਕਿ ਭਈ ਇਹ ਨਿਜ਼ਾਮ ਠੀਕ ਚੱਲ ਰਿਹਾ, ਬੜੀ ਠੀਕ ਡਾਇਰੈਕਸ਼ਨ। ਬਈ ਕਿਹੜੀ ਡਾਇਰੈਕਸ਼ਨ ਤਾਂ ਹੈ ਹੀ ਕੋਈ ਨਹੀਂ ਮੁਲਕ ਦੇ ਵਿੱਚ, ਕਿਹੜੀ ਡਾਇਰੈਕਸ਼ਨ ਆ? ਹਰ ਮਹਾਜ਼ ਤੇ ਫੇਲੀਅਰ ਆ, ਹਰ ਮਹਾਜ਼ ਤੇ ਫੇਲੀਅਰ ਆ, ਕਿਤੇ ਕੁਛ ਵੀ ਨਹੀਂ ਗਾ ਇੱਥੇ ਮੁਲਕ ਦੇ ਵਿੱਚ। ਕਾਹਦੀ ਡਿਪਲੋਮੈਸੀ ਆ ਬਈ? ਆ ਸਰ ਪਰਸਨਲ ਗੇਨ ਹੋ ਰਿਹਾ ਸਾਰਾ ਕੁਛ ਇਹਦੇ 'ਚ। ਲੇਕਿਨ ਡਾਕਟਰ ਦੀ ਮਜਬੂਰੀ ਆ, ਕਿਉਂਕਿ ਡਾਕਟਰ ਕਿਆਮਤ ਜਿਹੜਾ ਹਾਂ ਕਿਆਮਤ ਬਰਫਾ ਹੋ ਜਾਣੀ ਆ ਜੇ ਇਹਨੇ ਨਾ ਹਮਾਇਤ ਕੀਤੀ, ਇਹਨੇ ਨਾ ਕਿ ਇਹਦੀ ਨੌਕਰੀ ਚਲੀ ਜਾਣੀ ਆ, ਇਹਦਾ ਰਿਜ਼ਕ ਰੋਟੀ ਸਾਰੀ ਜਿਹੜੀ ਨਾ ਹਰਾਮ ਦੀ ਕਮਾਈ ਜਿਹੜੀ ਆ ਕਮਾ ਰਿਹਾ, ਇਹ ਸਾਰੀ ਆ ਮਰਹੂਨੇ ਮਿੰਨਤ ਆ ਝੂਠ ਦੀ, ਆ ਮੁਗਲਜ਼ਾਤ ਦੀ, ਆ ਬਕਵਾਸਿਆਤ ਦੀ, ਜੋ ਬੈਠ ਕੇ ਕਹਿ ਰਿਹਾ ਕਿ ਵੀ ਠੀਕ ਡਾਇਰੈਕਸ਼ਨ ਜਾ ਰਿਹਾ, ਫੀਲਡ ਮਾਰਸ਼ਲ ਬਿਲਕੁਲ ਠੀਕ ਲੈ ਕੇ ਜਾ ਰਿਹਾ ਮੁਲਕ ਨੂੰ। ਹਾਂ ਸਾਰਾ ਕੁਝ ਵੜਿਆ ਪਿਆ, ਬੇੜਾ ਇੱਥੇ ਗਰਕ ਹੋਇਆ, ਔਰ ਡਾਕਟਰ ਨੂੰ ਆਪਣੀ ਪਈ। ਡਾਕਟਰ ਐਕਸਪੋਜ਼ ਹੋ ਗਿਆ, ਬਿਲਕੁਲ ਨੰਗਾ ਹੋ ਕੇ ਖੜਾ ਹੋ ਗਿਆ ਸਾਡੇ ਸਾਹਮਣੇ। ਹਾਂ ਔਰ ਇਹਨੇ ਦੱਸ ਦਿੱਤਾ ਸਾਨੂੰ ਕਿ ਬਈ ਕੁੱਲ ਔਕਾਤ ਇਹੀ ਆ। ਉਹਨੂੰ ਲੋਕ ਯਕੀਨ ਕਰੋ ਕਿ ਸਿਆਣੇ ਲੋਕ ਕਹਿ ਰਹੇ ਨੇ ਕਿ ਬਈ ਤੁਸੀਂ ਪਤਾ ਨਹੀਂ ਉਦੋਂ ਜਦੋਂ ਹੀਰੋ ਸਮਝਦੇ ਸੀ ਨਾ, ਉਦੋਂ ਵੀ ਇਸਟੈਬਲਿਸ਼ਮੈਂਟ ਦਾ ਹੀ ਬੰਦਾ ਸੀ। ਉਹ ਜਿਹੜੇ ਕਾਣੇ ਦਜਾਲ ਦੇ ਖਿਲਾਫ ਇੰਨੇ ਉਹ ਕੰਪੇਨ ਕੀਤੀ ਸੀ, ਪਿੱਛੇ ਜਨਰਲ ਕਿਆਨੀ ਸੀ, ਉਹ ਸਾਰੀ ਕਿਆਨੀ ਦੀ ਗੇਮ ਸੀ ਪਿੱਛੇ। ਆ ਇਸਟੈਬਲਿਸ਼ਮੈਂਟ ਦਾ ਟੱਟੂ ਉਦੋਂ ਵੀ ਸੀ ਡਾਕਟਰ, ਅੱਜ ਵੀ ਇਸਟੈਬਲਿਸ਼ਮੈਂਟ ਦਾ ਟੱਟੂ ਹੀ ਆ। ਹਾਂ ਔਰ ਮੁਸ਼ਰਫ ਦਾ ਵੀ ਟੱਟੂ ਸੀ, ਸਾਲਗਿਰਾਵਾਂ ਤੇ ਜਾ ਕੇ ਮੁਸ਼ਰਫ ਜਾਂਦਾ ਸੀ। ਯਾਨੀ ਬੜਾ ਇਹ ਸਭ ਜਿਹੜਾ ਨਾ ਬੜਾ ਪਹੁੰਚਿਆ ਇਸਟੈਬਲਿਸ਼ਮੈਂਟ ਦਾ ਖਾਸ ਬੰਦਾ। ਹਾਂ ਇਹ ਕਦੇ ਵੀ ਹੀਰੋ ਨਹੀਂ ਰਿਹਾ, ਇਹ ਸਿਰਫ ਜਿਹੜੀ ਨਾ ਉਹ ਆਵਾਮ ਦੇ ਅੱਗੇ ਜਿੱਦਾਂ ਇਸਟੈਬਲਿਸ਼ਮੈਂਟ ਚੁੱਕਦੀ ਆ ਬੰਦੇ ਨੂੰ, ਹਾਂ ਉਹਦਾ ਇਹਨੂੰ ਚੁੱਕ ਦਿੱਤਾ। ਉਹ ਹੁਣ ਨੰਗਾ ਹੋਇਆ ਖਲੋਤਾ ਡਾਕਟਰ। ਬੜਾ ਅਫਸੋਸ ਹੈ ਡਾਕਟਰ ਸਾਹਿਬ, ਕਦੀ ਤੁਹਾਨੂੰ ਸੁਣਦੇ ਹੁੰਦੇ ਸੀਗੇ ਇੱਦਾਂ ਦੀ ਗੱਲ ਕਰਦੇ ਹੋਏ ਬੰਦੇ ਨੂੰ ਵੈਸੀ ਸ਼ਰਮ ਆ ਜਾਂਦੀ। ਅੱਜ ਕੱਲ੍ਹ ਦੇ ਬੜੇ ਬੜੇ ਮੁਇਸ਼ਤਦਾਨ ਜਿਹੜੇ ਉਹ ਕਹਿ ਰਹੇ ਕਿ ਵੀ ਹਰ ਚੀਜ਼ ਘੋੜੇ ਲੱਗੀ ਹੋਈ ਆ, ਚਲੋ ਪਕੌੜੇ ਲਾ ਲਓ, ਖਤਮ ਹੋਇਆ। ਇਹ ਬੈਠਾ ਕਹਿ ਰਿਹਾ ਕਿ ਮੁਲਕ ਬਿਲਕੁਲ ਠੀਕ ਡਾਇਰੈਕਸ਼ਨ 'ਚ ਜਾ ਰਿਹਾ। ਬੱਲੇ ਪਤਾ ਨਹੀਂ ਕਿਹੜੀ ਡਾਇਰੈਕਸ਼ਨ ਆ ਉਹ ਜਿਹੜੀ ਠੀਕ ਡਾਇਰੈਕਸ਼ਨ 'ਚ ਜਾ ਰਿਹਾ। ਅਜੀਬੋ ਗਰੀਬ ਕਿਸਮ ਦੀ ਗੱਲ ਕਰਦੇ। ਉਹਦੇ ਬਾਅਦ ਜਾਂਦੇ ਹੋਏ
ਇੱਕ ਮੈਂ ਤੁਹਾਨੂੰ ਬੜੀ ਵੱਡੀ ਖਬਰ ਸੁਣਾ ਦਿਆਂ, ਬੜੀ ਅੱਛੀ, ਬੜੀ ਖੁਸ਼ੀ, ਮੈਨੂੰ ਤਾਂ ਬੜੀ ਖੁਸ਼ੀ ਹੋਈ। ਆਪਣਾ ਮਤੀਉੱਲਾ ਜਾਨ ਜਿਹੜਾ, ਹਾਂ ਉਹਨੇ ਜਨਾਬ ਕਿਹਾ ਵਾ ਉਹਨੂੰ ਨਹੀਂ, ਜਿਹੜਾ ਮੁੰਨਾ ਜੱਦੀ ਦਾ, ਹਾਂ ਹੋਏ ਉਹਨੇ ਕਿਹਾ ਜ਼ਲੀਲ ਕਿਸਮ ਦਾ ਬੰਦਾ, ਹਾਂ ਇਹ 2 ਟਕੇ ਦਾ ਟਾਊਟ ਜਿਹਦਾ ਕੰਮ ਸਿਰਫ ਟਾਊਟੀ ਕਰਨਾ, ਆ ਮੈਸੇਜ ਲਿਆ ਕੇ ਉਧਰ ਐਸਟੈਬਲਿਸ਼ਮੈਂਟ ਹੈ ਤੇ ਲੋਕਾਂ ਨੇ ਜਿਹੜਾ ਨਾ ਉਹ ਗੋਸ਼ਗੁਜ਼ਾਰ ਕਰਦਾ ਲਿਆ ਕੇ ਕਿ ਵੀ ਆ ਕੁੱਲ ਔਕਾਤ ਇਹਦੀ, ਇਹਦਾ ਤਾਂ ਜ਼ਿਕਰ ਵੀ ਨਹੀਂ ਕਰਨਾ ਚਾਹੀਦਾ। ਐਡਾ ਵੱਡਾ ਟਾਊਟ, ਐਡਾ ਵੱਡਾ ਬਗੈਰ ਬਈ ਤੋਬਾ ਅੱਲਾ ਮਾफ़ ਕਰੇ। ਇੰਨੀ ਬਿਸ਼ਤੀ ਯਕੀਨ ਕਰੋ ਕਿਸੇ ਦੀ ਹੋ ਜੇ ਨਾ, ਮੁੰਨੇ ਜੱਦੀ ਦੇ ਨੂੰ ਜਿਹੜਾ ਨਾ ਉਹ ਮਸ਼ਵਰਾ ਵਾ ਕਿ ਡੁੱਬ ਕੇ ਮਰ ਜਾ ਬਗੈਰਤਾ, ਜਾਂ ਇਹ ਸਹਾਫਤ ਦੇ ਨਾਮ ਤੇ ਜਿਹੜਾ ਤੂੰ ਧੱਬਾ ਲਾਇਆ ਹੋਇਆ ਇੱਥੋਂ ਦੂਰ ਹੋ ਜਾ, ਹਾਂ ਜਾ ਕਿਤੇ ਲੁਕ ਜਾ, ਵੜ ਜਾ, ਖਤਮ ਕਿਤੇ ਗਰਕ ਹੋਇਆ ਜਾ ਕੇ। ਐਡੀ ਵੱਡੀ ਬਿਸ਼ਤੀ ਔਰ ਸਰੇਆਮ ਕਰਕੇ ਰੱਖ ਦਿੱਤੀ ਹੈ ਇਹਦੀ। और देखो कुछ सकता नहीं है कोई जवाब नहीं है, कुछ जवाब होना भी नहीं है देखो, क्योंकि असल च वही है जो मतीउल्लाह जान ने कहता कि 2 टके का मुन्ना जद्दी का बगैरत टाउट है, टाउटी करने वाला हरामजादा तो नहीं क्या ने, ये बाबा जी ने कहा। बाबा जी कहते लो यार आ तो स्वाद आया जो कुछ किया उन्हें, हाँ लेकिन आखिर च मेरा सवाल वही है। मैं कहा बाबा जी की? बाबा जी कहते यार डड्डू इन्ना सोहना क्यों होया? हाय मैं कहा बाबा जी तुसीं की करना यार सोहने होने का ना हो? बाबा जी कहते यार मैंने राती नींद नहीं आती, मेरा कुछ कर लो। मैं कहा बाबा जी की कर दिए तुहाडा? बाबा जी कहते मेरा निकाह करा।